सिख रहिंदे सी उन्हां दा की नाम सन? उन्हां दा एक नाम माधव सन सी। माधव? माधव सिंह। अच्छा माधव सिंह। चाचा साडा। अच्छा। सूरत सिंह जेड़ा वो साडा भाई भरा सी। अच्छा। ते सूरती भी साडा भरा सी। सूरती भी भरा सी। सही हो गया। वो चाचा ही साडा। अच्छा उन्हां दी बाबा जमीन सी? वो साडे चौथे दे मालिक सन। अच्छा चौथे दे मालिक। अच्छा। ਅਸੀਂ ਲੰਗਰ ਦੀ ਡੇਰੇ ਦੇ ਮਗਰੋਂ ਫਿਰ ਕੰਬੂਰ ਕੋਲ ਕੋਈ ਦੁਨੀਆ ਥੋੜੀ ਮਰੀ ਸੀ। ਅੱਛਾ ਵੇਖੀ ਤੁਸੀਂ? ਬੜੀ ਬੇਅਸਰ ਆਈ। ਫਿਰ ਪੁੱਛਿਆ ਤਾਂ ਅਸੀਂ ਲਾਸ਼ਾਂ ਇਸ ਤਰ੍ਹਾਂ ਜਿਵੇਂ ਭੇਡਾਂ ਬੈਠੀਆਂ ਹੁੰਦੀਆਂ ਨਾ। ਹਾਂਜੀ। ਇਸ ਤਰ੍ਹਾਂ ਲਾਸ਼ਾਂ ਪਈਆਂ, ਲਾਸ਼ਾਂ ਦੇ ਉੱਤੋਂ ਦੀ ਹੁੰਦਾ। ਓਏ ਹੋਏ ਹੋਏ ਇੰਨੀ ਦੁਨੀਆ ਮਰੀ ਸੀ। ਬੜਾ ਜ਼ੁਲਮ ਵੇਖਿਆ। ਹਾਂ। ਸਾਡਾ ਵੱਡਾ ਨੇ ਸਿੱਖ ਮਾਰਿਆ ਸੀ। ਅੱਛਾ ਮਾਰਿਆ ਸੀ? ਈਸਰ ਸੀ ਉਹਦਾ ਨਾਮ। ਅੱਛਾ ਈਸਰ ਸਿੰਘ ਸੀ। ਉਹ ਕਿੱਥੋਂ ਦਾ ਸੀ? ਉਹ ਨਾਮ ਦਾ ਹੀ ਤੇ ਉੱਥੇ ਬੜੀ ਭੈਣ ਸੀ। ਅੱਛਾ ਭੈਣ ਕੋਲ ਰਹਿੰਦਾ ਤੇ ਬੜਾ ਵਧੀਆ ਸੀ। ਤੇ ਸਾਡੇ ਭਰਾਵਾਂ ਨਾਲ ਬੜਾ ਯਾਰ ਸੀ। ਯਾਰੀ ਤੋਂ ਫਿਰ ਭੈਣ ਲੱਗੇ ਤੇ ਪੈ ਗਿਆ। ਉਹ ਫਿਰ ਜਾਂਦਾ ਸੀ ਤੇ ਲੋਕੋ ਦੀ। ਅੱਛਾ ਮਾਈ ਸੀ ਉਹਨੇ। ਅੱਛਾ ਇਹ ਰਾਜ ਬੈਠੇ ਸਨ। ਇਹਨਾਂ ਉੱਤੇ ਮਾਰਿਆ ਤੇ ਸਾਡੇ ਨਹਿਰ ਦੇ ਵਿੱਚ ਇੰਨੀਆਂ ਲਾਸ਼ਾਂ ਆਈਆਂ ਜਿਹਨਾਂ ਕੋਲ ਹਿਸਾਬ ਨਹੀਂ। ਤੁਹਾਡੇ ਪਿੰਡ ਦੇ ਨਾਲੋਂ ਨਹਿਰ ਲੰਘਦੀ ਸੀ? ਸਾਡੇ ਖੂਹ ਤੇ ਅਸੀਂ ਜਾਂਦੇ ਸਾਂ, ਨਹਿਰ ਲੰਘ ਗਈ। ਅੱਛਾ ਸਾਡਾ ਰਾਹ ਸੀ ਉਹ ਜਿਹੜੇ ਆਏ ਨੇ ਨਾ ਸਾਡੇ ਰਿਸ਼ਤੇਦਾਰ। ਹਾਂਜੀ ਉਹਨਾਂ ਦੇ ਨਾਲ ਫਿਰ ਅਸੀਂ ਆ ਗਏ। ਅਸੀਂ ਫਿਰ ਲੋਧੀ ਰਾਤ ਆਣ ਕੇ ਰਹੇ। ਨਹੀਂ ਜਿੱਦਾਂ ਤੁਸੀਂ ਇੱਥੋਂ ਤੁਰੇ ਆਪਣੇ ਪਿੰਡੋਂ, ਉਹ ਜਿਹੜੇ ਨਾਲ ਚਾਚੇ ਬਾਬੇ ਤੁਹਾਡੇ ਸਿੱਖ, ਨਹੀਂ ਉਹਨਾਂ ਨੇ ਮਦਦ ਕੀਤੀ ਤੁਹਾਡੀ? ਨਹੀਂ ਸਾਡੇ ਨਾ अस्सलामुअलैकुम जी, सत श्री अकाल, आदाब दोस्तों। सब का पंजाब की टीम इस टाइम बजुर्गों के कोल पहुंचे हैं। यह पिछे जिला इन्हों का अंबरसर सी, पिंड लोपोके। इन्हों को असीं 47 की कहानी पूछांगे कि यह लोग किस तरह आए। यह सामने बजुर्ग बैठे ने ते नाल इन्हां दे बेटा जी बैठे ने बजुर्गों के, तो इन्हों को सारी कहानी सुनते हैं इन्हां दी जुबानी। आओ मिलिए तो गलबात सांझी करिए। अस्सलाम वालेकुम। वालेकुम सलाम। की हाल चाल है बजुर्गो? शुक्र है अल्लाह का, शुक्र है। अच्छा अच्छा, की नाम है अपना? पीर बख्श। अच्छा बजुर्गो, तुहाडे वालिद साहब का की नाम सी? सरफदीन। ते दादा जी दा? हरीम बख्श। ते तुसी इन्हां दे बेटे हो? हां जी। की नाम तुहाडा? रियाज। ते बजुर्गो तुहाडी माशाअल्लाह कितनी उम्र हो गई? 100 दे इर्द गिर्द। अच्छा 100 दे इर्द गिर्द। ਜਦੋਂ ਪਾਕਿਸਤਾਨ ਹਿੰਦੁਸਤਾਨ ਲਹਿਦਾ ਹੋਏ ਉਦੋਂ 20 ਕੁ ਸਾਲ ਦੇ ਹੈਗੇ ਸੀ ਤੁਸੀਂ? ਹਾਂ 18-19 ਸਾਲ ਦਾ ਸੀ। ਮੈਨੂੰ ਖੈਰੀ ਨਹੀਂ ਪਤਾ ਉਦੋਂ ਦਾ। ਮੈਨੂੰ ਅਜੇ ਮੈਨੂੰ ਆਪਣੀਆਂ ਪੈੜੀਆਂ ਦਾ ਪਤਾ ਵੀ ਆਹ ਫਲਾਣੀ, ਆਹ ਸਾਡੇ ਫਲਾਣ, ਆਹ ਸਾਡੇ ਚਾਚੇ ਦੀ, ਆਹ ਸਾਡੇ ਬਾਬੇ ਦੀ। ਅੱਛਾ ਅੱਛਾ ਅੱਛਾ, ਹਾਂ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦਾ ਪੂਰਾ ਕੀ ਨਾਂ ਸੀ ਤੁਹਾਡੇ ਪਿੰਡ ਦਾ? ਸਾਡਾ ਪਿੰਡ ਦਾ ਨਾਂ ਪਹਿਲਾਂ ਲੋਪੋ ਗਿਆ ਸੀ। ਤੇ ਸਾਡਾ ਵੱਡਾ ਜਿਹੜਾ ਮੁਸਲਮਾਨ ਹੋਇਆ ਤੇ ਫਿਰ ਉਹਨਾਂ ਠੱਟੀ ਪਾਈ। ਠੱਟੀ ਚੰਗੜਾਂ ਵਾਲੀ ਵੱਜਦੀ ਸੀ। ਅੱਛਾ ਠੱਠੀ ਚੰਗੜਾਂ ਦੀ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਲਾਗੇ ਲਾਗੇ ਤੇ ਲੱਗਦਾ ਸੀ ਸਿੱਧਮ ਪਾਣਾ ਤੇ ਤੇ ਉਹਦੇ ਦੇ ਨਾਲ ਗਿਆ ਸੀ। ਓਏ ਉਹ ਆ ਗਿਆ ਇੱਧਰ ਸਾਡੇ ਕੋਲ ਤੇ ਇੱਧਰ ਢਿਲੋਵਾਲ ਸੀ। ਢਿਲੋਵਾਲ, ਹਾਂ ਸਹੀ ਹੋ ਗਿਆ। ਇੱਧਰ ਲੋਕੋ ਕਹਿੰਦੇ ਨਾਲ ਪਰਾਂ ਹੈਗਾ ਸੀ। ਉਸੇ ਮੇਲਾ ਲੱਗਦਾ ਹੁੰਦਾ ਸੀ। ਉਹ ਪਿੰਡ ਵਾਲੇ ਨਾਮ ਸੀ, ਬੜਾ ਮਸ਼ਹੂਰ ਸੀ। ਅੱਛਾ ਚਲੋ ਵੀ ਪੁੱਛਦੇ ਯਾਦ ਆ ਜਾਏਗਾ। ਤੁਹਾਡਾ ਜ਼ਿਲ੍ਹਾ ਕਿਹੜਾ ਸੀ? ਅੰਮ੍ਰਿਤਸਰ। ਤਹਿਸੀਲ ਅਜਨਾਲਾ। ਅਜਨਾਲਾ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਸਾਡਾ ਪਿੰਡ ਸਾਡੇ ਸਾਰੇ ਦਾ ਮੋਟਾ ਸਾਡੇ ਮੁਸਤਫਾ। ਅੱਛਾ ਤੁਸੀਂ ਜੱਟ ਬਰਾਦਰੀ ਹੋ? ਹਾਂ। ਕਿਹੜੇ ਜੱਟ? ਔਲਖ। ਸਹੀ ਹੋ ਗਿਆ। ਤੇ ਸਾਰੇ ਜੱਟਾਂ ਦੇ ਹੀ ਸਨ ਵਿੱਚ, ਸਿੱਖ ਜਾਂ ਹਿੰਦੂ ਨਹੀਂ ਸੀ ਰਹਿੰਦੇ? ਤਿੰਨ ਘਰ ਸਿੱਖਾਂ ਦੇ ਸਨ। ਅੱਛਾ ਸਿੱਖ ਵੀ ਰਹਿੰਦੇ ਸੀ? ਉਹ ਵੀ ਔਲਖ ਸਨ। ਅੱਛਾ ਉਹ ਵੀ ਔਲਖ ਸਨ। ਤੁਹਾਡੇ ਵਿੱਚ ਹੀ ਹੋਣੇ ਨੇ ਉਹ ਵੀ? ਆਹੋ। ਅੱਛਾ ਬਜ਼ੁਰਗੋ, ਤੁਹਾਡੇ ਜਿਹੜਾ ਖਾਨਦਾਨ ਸੀ ਇਹ ਕਿੰਨੇ ਕੁ ਸਾਲ ਪਹਿਲਾਂ ਮੁਸਲਮਾਨ ਹੋ ਚੁੱਕਿਆ ਸੀ? ਇਹ ਸਾਨੂੰ ਨਹੀਂ ਪਤਾ। ਸਾਡਾ ਬਾਬਾ ਮੁਸਲਮਾਨ, ਦਾਦਾ ਸਾਡਾ ਮੁਸਲਮਾਨ ਹੋਇਆ। ਅੱਛਾ ਉਹ ਮੁਸਲਮਾਨ ਹੋਏ ਸਨ। ਸਹੀ ਹੋ ਗਿਆ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਸਾਡੇ ਪਿੰਡ ਇੱਕੋ ਮਸਜਿਦ ਸੀ। ਤੇ ਗੁਰਦੁਆਰਾ ਵੀ ਹੈ ਸੀ ਸਿੱਖਾਂ ਦਾ? ਕੋਈ ਗੁਰਦੁਆਰਾ ਨਹੀਂ। ਸਹੀ ਹੋ ਗਿਆ। ਬਜ਼ੁਰਗ ਆਪਣੇ ਕਿਹੜਾ ਕੰਮ ਕਰਦੇ ਹੁੰਦੇ ਸੀ?
ਭਾਈ ਵਾਹੀ ਕਰਦੇ ਸੀ। ਹਾਂ, ਕਿੰਨੀ ਕੁ ਜ਼ਮੀਨ ਸੀ ਆਪਣੇ ਪਿੰਡ ਦੀ? ਸਾਡੇ ਪਿੰਡ ਦੇ ਬਾਬਾ ਸਾਹਿਬ ਨੂੰ ਇਹ ਮੈਨੂੰ ਪਤਾ ਨਹੀਂ ਕਿ ਕਿੰਨੇ ਮਰਦੇ ਹਨ। ਤੇ ਮੈਨੂੰ ਪਤਾ ਮਰਦੇ ਹੀ ਤੇ ਜਾਣ ਕੇ ਸੁਣੇ ਨੇ ਸਾਡੇ ਉਧਰ ਪੈੜੀਆਂ ਵਾਜਦੇ ਫਲਾਣੇ ਦੀਆਂ ਫਲਾਣੇ ਦੀਆਂ। ਅੱਛਾ ਅੱਛਾ ਅੱਛਾ। ਆਪਣੇ ਖਾਨਦਾਨ ਦੀ ਕਿੰਨੀ ਜ਼ਮੀਨ ਸੀ? ਸਾਡਾ ਇੱਕ ਪੂਰਾ ਸਾਡੇ ਜਿਹੜੇ ਸਾਡੇ ਜੀ ਸਨ ਨਾ ਆਪਣੇ ਜਾਤੀ, ਹਾਂਜੀ, ਸਾਡਾ ਖੂਹ ਵੱਖਰਾ ਹੀ ਸੀ। ਅੱਛਾ, ਵੱਖਰਾ ਸੀ। ਪਿੰਡ ਤੋਂ ਵੱਖਰਾ ਸੀ। ਕੀ ਨਾਮ ਵੱਜਦਾ ਸੀ ਖੂਹ ਦਾ? ਉਹ ਪਿੱਪਲ ਵਾਲਾ। ਪੇਪਰ ਵਾਲਾ। ਤੇ ਆਲੇ ਦੁਆਲੇ ਹੋਰ ਵੀ ਲੋਕਾਂ ਦੇ ਖੂਹ ਹੋਣੇ, ਉਹਨਾਂ ਦੇ ਕੀ ਨਾਮ ਵੱਜਦੇ ਸੀ? ਨਾ ਉਹ ਸਾਡੇ ਲਾਗੇ ਉੱਥੇ ਖੂਹ ਕਿਸੇ ਦਾ ਵੀ ਨਹੀਂ ਸੀ। ਸਵਾਇਆ ਸਾਹਿਬ। ਅੱਛਾ, ਬਰਾਨੀ ਜ਼ਮੀਨ ਸੀ? ਨਹੀਂ, ਨਹਿਰੀ ਸੀ। ਅੱਛਾ, ਨਹਿਰੀ ਸੀ। ਪਹਿਲਾਂ ਅਗਾ ਹੈ ਵਾਗਦਾ ਹੈ ਖੂਹ। ਤੇ ਖੂਹ ਤਾਂ ਆ ਗਏ ਤੇ ਫਿਰ ਸਾਡਾ ਵੱਡਾ ਸੀ, ਉਹਨੇ ਆਟਾ ਇਕੱਠਾ ਕਰਕੇ ਨਾ ਘਰਾਂ ਤੋਂ, ਅੱਛਾ, ਤੇ ਇਕੱਠਾ ਕਰਕੇ ਤੇ ਖਰਚ ਕਰਨਾ। ਫਿਰ ਲਵਾ ਲਿਆ ਮੋਗਾ। ਨਹਿਰ ਸਾਡੇ ਕੋਲ ਨਹੀਂ ਲੱਗਦੀ ਸੀ, ਮੋਗਾ ਲੱਗ ਗਿਆ। ਫਿਰ ਉਹ ਖੂਹ ਵੀ ਹਟ ਗਿਆ। ਫਿਰ ਚੜਾਵ ਲਾ ਲਈ। ਅੱਛਾ, ਚੜਾਵ ਵੀ ਹਟ ਗਈ। ਹੁਣ ਵਾਲਵਾ ਪਾਣੀ ਪੈਂਦਾ। ਵਾਹ ਜੀ ਵਾਹ। ਕੀ ਕੁਛ ਉਗਦਾ ਹੁੰਦਾ ਸੀ ਉੱਥੇ? ਉੱਥੇ ਜੋ ਜਿਹੜੀ ਸ਼ੈ ਮਰਜ਼ੀ ਬੀਜ ਦੀ ਉਹ ਹੋ ਜਾਂਦੀ। ਕਣਕ ਮੂੰਜੀ ਲਾਉਂਦੇ ਹੁੰਦੇ ਸੀ? ਬੜੀ ਸਾਡੇ ਮਕਈ ਬੜੀ ਹੁੰਦੀ ਸੀ। ਸਹੀ ਹੋ ਗਿਆ। ਨੰਬਰਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਪਿੰਡ ਦੀ ਇੱਕੋ ਨੰਬਰ ਨਾਲ ਸੀ। ਕੀ ਨਾਂ ਸੀ ਨੰਬਰਦਾਰ ਦਾ? ਇਬਰਾਹਿਮ। ਇਬਰਾਹੀਮ। ਸਹੀ ਹੋ ਗਿਆ। ਆਵੇ ਇੱਥੇ ਬੈਠੇ ਨੇ ਉਹ ਵੀ ਆਉਂਦਾ। ਅੱਛਾ, ਉਹ ਵੀ ਔਲਖੀ ਨੇ। ਅੱਛਾ ਬਜ਼ੁਰਗੋ, ਪਿੰਡ ਜਿਹੜਾ ਸੀ ਤੁਹਾਡਾ, ਉਹਦੇ ਵਿੱਚ ਮਕਾਨ ਕੱਚੇ ਹੁੰਦੇ ਸੀ ਕਿ ਪੱਕੇ? ਪੱਕੇ ਵੀ ਸਨ ਤੇ ਕੱਚੇ ਵੀ ਸਨ। ਤੇ ਜਿਹੜਾ ਆਪਣਾ ਘਰ ਸੀ ਤੁਹਾਡਾ? ਸਾਡਾ ਪਹਿਲਾਂ ਕੱਚਾ ਸੀ, ਹੁਣ ਪੱਕਾ ਸੀ। ਜਦੋਂ ਆਏ ਉਦੋਂ ਪੱਕਾ ਬਣਾਇਆ ਸੀ? ਹਾਂ, ਸਹੀ ਹੋ ਗਿਆ। ਕੋਈ ਪਤਾ ਚੇਤਾ ਕਿਹੜੇ ਬੰਨੇ ਸੀ ਆਪਣਾ ਘਰ ਜਾਂ ਹਵੇਲੀਆਂ? ਬਿਲਕੁਲ ਮੈਨੂੰ ਪਤਾ। ਦੱਸੋ। ਚੜ੍ਹਦੇ ਪਾਸੇ ਸਾਡੀ ਹਵੇਲੀ ਸੀ ਤੇ ਪਿੰਡ ਦੇ ਲਹਿੰਦੇ ਪਾਸੇ ਸਾਡੇ ਘਰ ਸਨ। 5 6 7 ਘਰ ਸਨ ਸਾਡੇ। ਅੱਛਾ ਇਹ ਪਿੰਡੋਂ ਲਹਿੰਦੇ ਸਨ। ਅੱਛਾ, ਘਰ ਲੈਂਦੇ ਸਨ ਤੇ ਜ਼ਮੀਨ ਵੀ ਚੜ੍ਹਦੇ ਸੀ? ਪੋਹੇ ਚੜ੍ਹਦੇ ਵੀ ਤੇ ਪਿੰਡ 'ਚ ਵੀ ਸੀ। ਅੱਛਾ। ਨਾ 1 ਕਿੱਲਾ ਸਾਨੂੰ ਮਿਲਿਆ ਸੀ, ਨਿਆਈ ਸੀ ਨਾਲ ਹੀ ਪਿੰਡ ਦੀ। ਸਹੀ ਹੋ ਗਿਆ। ਸਾਡੇ ਪਿੰਡ 'ਚ ਨਾ ਦੋ ਤਿੰਨ ਥਾਂ ਸੀ ਤੇ ਉਸੇ ਖੂਹ ਦੇ ਹੋਰ ਕਿਸੇ ਦਾ ਪੱਟਾ ਨਹੀਂ ਸੀ। ਸਾਡਾ ਆਪਣੇ ਘਰ ਵਾਲਾ। ਅੱਛਾ ਅੱਛਾ। ਸਾਰਾ ਖੂਹ ਨਾ ਹੋਰ ਕਿਸੇ ਦੀ ਮਾਲਕੀ ਨਹੀਂ ਸੀ। ਸਹੀ ਹੋ ਗਿਆ। ਸਾਡੀ ਵੱਖਰੀ ਸੀ। ਪਿੰਡ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਉਹਨਾਂ ਦਾ ਕੀ ਨਾਂ ਸਨ? ਉਹਦਾ ਨਾਂ ਇੱਕ ਨਾਂ ਮਾਧਵ ਸੀ। ਮਾਧਵ? ਮਾਧਵ ਸਿੰਘ। ਅੱਛਾ, ਮਾਧਵ ਸਿੰਘ। ਚਾਚਾ ਸਾਡਾ। ਅੱਛਾ। ਸੂਰਤ ਸਿੰਘ ਜਿਹੜਾ ਉਹ ਸਾਡਾ ਭਾਈ ਭਰਾ ਸੀ। ਅੱਛਾ। ਤੇ ਸੂਰਤੀ ਵੀ ਸਾਡਾ ਭਰਾ ਸੀ। ਸੂਰਤੀ ਵੀ ਭਰਾ ਸੀ। ਸਹੀ ਹੋ ਗਿਆ। ਉਹ ਚਾਚਾ ਹੀ ਸਾਡਾ। ਅੱਛਾ, ਉਹਨਾਂ ਦੀ ਵਾਹਵਾ ਜ਼ਮੀਨ ਸੀ? ਉਹ ਸਾਡੇ ਚੌਥੇ ਦੇ ਮਾਲਕ ਸਨ। ਅੱਛਾ, ਚੌਥੇ ਦੇ ਮਾਲਕ ਸਨ। ਚੌਥੇ ਦੇ ਮਾਲਕ ਸਨ। ਸਹੀ ਹੋ ਗਿਆ। ਪਿੰਡ ਦੇ ਵਿੱਚ ਦੁਕਾਨਾਂ ਵੀ ਹੈ ਸਨ? ਹੈਗੀ ਸੀ। ਖੱਤਰੀ ਦੀ ਸੀ? ਨਹੀਂ, ਇੱਕੋ ਦੁਕਾਨ ਸੀ, ਕਮਿਆਰ ਸੀ। ਅੱਛਾ। ਇਸੋਂ ਹੈਗਾ ਸੀ, ਲੰਬੇ ਹੋਇਆ ਸੀ ਤੇ ਦੁਕਾਨ ਇੱਥੇ ਕਰਦਾ ਸੀ। ਅੱਛਾ, ਲੰਬੇ ਹੋਇਆ ਸੀ। ਸਹੀ ਹੋ ਗਿਆ। ਤੇ ਜਦੋਂ ਵਿਆਹ ਸ਼ਾਦੀ ਦਾ ਸਮਾਨ ਖਰੀਦਣਾ ਹੁੰਦਾ ਸੀ? ਉਹ ਇਸੋਂ ਪੁਲ ਕੰਜਰੀ ਦੇ। ਪੁਲ ਕੰਜਰੀ ਦਾ? ਹਾਂ। ਅੱਛਾ, ਬਾਜ਼ਾਰ ਸੀ ਇੱਥੇ ਬਾਬਾ? ਬੜਾ ਸ਼ਹਿਰ ਸੀਗੇ। ਅੱਛਾ। ਤੁਸੀਂ ਆਪਣੀ ਹੋਸ਼ 'ਚ ਕਿਹੜੇ ਕਿਹੜੇ ਸ਼ਹਿਰ ਘੁੰਮੇ? ਮੈਂ ਅੰਮ੍ਰਿਤਸਰ ਹੀ ਦੇਖਿਆ, ਲਾਹੌਰ ਵੀ ਦੇਖਿਆ। ਉਦੋਂ ਫਿਰਦਾ ਰਿਹਾ ਮੈਂ। ਅੱਛਾ। ਅੰਮ੍ਰਿਤਸਰ ਦਾ ਇਹ ਕੰਮ ਸੀ ਕਿ ਜੇ ਆ ਨਾ ਭਾਂਡੇ, ਚੋਰ ਭਾਂਡਿਆਂ ਦਾ ਬਾਜ਼ਾਰ ਹੈ। ਆਹ ਤਲਵਾਰਾਂ ਦਾ ਹੀ ਬਾਜ਼ਾਰ ਹੈ। ਆਹ ਤੇ ਕੱਪੜੇ ਦਾ ਬਾਜ਼ਾਰ ਹੈ। ਅੱਛਾ। ਇਸ ਤਰ੍ਹਾਂ ਸੀ ਉੱਧਰ। ਵਾਹ ਜੀ ਵਾਹ। ਉੱਥੋਂ ਫਿਰ ਤੁਸੀਂ ਸ਼ਾਪਿੰਗ ਵਗੈਰਾ ਉੱਥੇ ਹੀ ਕਰਦੇ ਹੋਣੇ ਹੋ? ਮੰਡੀ ਛੰਡੀ ਵੀ ਲੱਗਦੀ ਹੋਣੀ ਡੰਗਰਾਂ ਦੀ? ਡੰਗਰਾਂ ਦੀ ਮੰਡੀ ਲੱਗਦੀ ਸੀ 6 ਮਹੀਨੇ। ਅੱਛਾ। ਵਿਸਾਖੀ ਤੇ ਦੀਵਾਲੀ। ਸਹੀ ਹੋ ਗਿਆ। ਇਹ ਜਿਹੜੇ ਆਲੇ ਦੁਆਲੇ ਪਿੰਡ ਤੁਸੀਂ ਦੱਸੇ ਆਪਣੇ ਪਿੰਡ ਦੇ ਨਾਲ, ਇੱਥੇ ਕਿਹੜੀ ਬਰਾਦਰੀ ਜ਼ਿਆਦਾ ਰਹਿੰਦੀ? ਮੁਸਲਮਾਨ ਰਹਿੰਦੇ ਸੀ ਕਿ ਸਿੱਖ ਰਹਿੰਦੇ ਸੀ ਜ਼ਿਆਦਾ? ਇੱਥੇ ਦਾ ਨਹੀਂ ਉੱਥੇ ਬਾਹਰ ਸਿੱਖ ਹੀ ਸਨ ਸਾਡੇ ਆਲੇ ਦੁਆਲੇ ਪਿੰਡਾਂ 'ਚ। ਪਿੰਡਾਂ 'ਚ ਬਹੁਤ ਸਿੱਖ ਹੀ ਸਨ, ਮੁਸਲਮਾਨ। ਸਾਡੇ ਪਿੰਡ ਅਸੀਂ ਕੋਈ 10 ਘਰ ਜਿਹੜੇ ਮੁਸਲਮਾਨਾਂ ਦੇ ਸਨ, ਦੂਸਰੇ ਨੇ ਟਾਵੇਂ ਸਨ। ਅੱਛਾ, ਟਾਵੇਂ ਸੀ। ਆਪਸ 'ਚ ਸਿੱਖਾਂ ਨਾਲ ਕੋਈ ਲੜਾਈ ਝਗੜਾ ਤੇ ਨਹੀਂ ਸੀ? ਨਾ, ਸਾਡੇ ਬਾਰੇ ਦੇ ਵਿੱਚ ਨਾ ਸਿੱਖਾਂ ਸਾਨੂੰ ਮਾਰਿਆ, ਨਾ ਅਸਾਂ ਸਿੱਖਾਂ ਨੂੰ ਮਾਰਿਆ। ਅੱਛਾ, ਪਿਆਰ ਮੁਹੱਬਤ ਸੀ। ਸਾਡੇ ਪਿੰਡਾਂ ਦੇ ਵਿੱਚ ਜਿਹੜੇ ਕੰਮੀ ਸਨ ਨਾ ਸਿੱਖਾਂ ਦੇ ਪਿੰਡ, ਉਹ ਆਪ ਇਹਨਾਂ ਨੂੰ ਛੱਡ ਕੇ ਗਏ ਨੇ। ਵਾਹ ਜੀ ਵਾਹ। ਇਸੇ ਬਾਡੇ ਸੀ। ਅੱਛਾ ਬਜ਼ੁਰਗੋ, ਇਹ ਦੱਸੋ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਉੱਥੇ ਈਸਾਈ ਵੀ ਰਹਿੰਦੇ ਸੀ ਜਾਂ? ਇਹ ਸਨ ਸਾਈਆਂ ਦੇ ਘਰ ਵਾਲਾ ਸਨ। ਕੰਮ ਕਰਦੇ ਸੀ ਤੁਹਾਡਾ? ਹਾਂ। ਉਹਨਾਂ ਦਾ ਕੋਈ ਨਾਂ ਯਾਦ ਹੋਣ? ਉਹ ਇੱਕ ਨਾ ਲੱਡੂ ਸੀ। ਇੱਕ ਲੱਡੂ ਤੇ ਸ਼ੇਰਾ ਤੇ ਇੱਕ ਹੈਗਾ ਸੀ ਉਹ
ਜਿਹੜਾ ਸਾਡਾ ਸੀ ਨਾ ਉਹ ਲੱਡੂ ਸੀ। ਅੱਛਾ, ਜਿਹੜਾ ਤੁਹਾਡੇ ਨਾਲ ਸੀ। ਹਾਂ, ਸਾਡੇ ਨਾਲ ਹੀ ਰਹਿੰਦਾ ਸੀ। ਤੁਸੀਂ ਪੜ੍ਹਦੇ ਵੀ ਰਹੇ ਹੋ? ਨਹੀਂ, ਪੜ੍ਹਦੇ ਸਾਂ, ਗਏ ਸਾਂ ਥੋੜੇ ਜਿਹੇ ਦਿਨ ਉਹਦਾ ਤਾਂ ਸ਼ਾਹ ਸੀ ਲੋਕੋ ਕਿਆ ਨਾ। ਅੱਛਾ, ਉਹ ਮਾਸਟਰ ਸੀ ਸਾਡਾ। ਇੱਥੇ ਆ ਕੇ ਪੜ੍ਹਨ ਲੱਗੇ ਹੋ? ਨਹੀਂ ਉੱਥੇ ਹੀ ਇੱਥੇ ਆਣ ਕੇ ਲੋਕੋ ਦਾ ਮਾਸਟਰ ਪੜਾਉਂਦਾ ਸੀ। ਆਹੋ, ਅੱਛਾ ਦਿਲਾਵਰ ਸ਼ਾਹ। ਅੱਛਾ, ਤੇ ਜਿਹੜਾ ਸਕੂਲ ਸੀ ਪਿੰਡ ਦੇ ਵਿੱਚ ਸੀ ਤੁਹਾਡੇ? ਨਹੀਂ ਅਸੀਂ ਉੱਧਰ ਜਾਂਦੇ ਹੁੰਦੇ। ਲੋਪੋ ਕੀ? ਨਹੀਂ ਉੱਧਰ ਅੱਛਾ, ਉਧਰ ਪਿੰਡ ਸੀ। ਸਹੀ ਸਹੀ ਸਹੀ। ਬਹੁਤ ਵੱਡਾ ਪਿੰਡ ਸੀ ਉਹ ਵੀ? ਨਹੀਂ, ਏਡਾ ਵੱਡਾ ਨਹੀਂ ਸੀ, ਸਾਡੇ ਜਿੱਦਾਂ ਹੀ। ਉੱਥੇ ਕਿਹੜੀ ਬਰਾਦਰੀ ਜ਼ਿਆਦਾ ਰਹਿੰਦੀ ਸੀ? ਬੜਾ ਸਿੱਖ ਹੀ ਸਾਰਾ ਉੱਥੇ। ਅੱਛਾ, ਮੁਸਲਮਾਨਾਂ ਜੱਟਾਂ ਦੇ ਇੱਕ ਦੋ ਘਰ ਸਨ, ਦੋ ਸਨ ਦੇ। ਕੋਈ ਆਲੇ ਦੁਆਲੇ ਪਿੰਡਾਂ ਦੇ ਵਿੱਚ ਕੋਈ ਮਸ਼ਹੂਰ ਸਿੱਖ ਦਾ ਨਾਂ ਯਾਦ ਹੋਵੇ ਉਸ ਵੇਲੇ ਜਿਹੜਾ ਮਸ਼ਹੂਰ ਸੀ? ਸਾਡੇ ਏਡਾ ਮਸ਼ਹੂਰ ਸਿੱਖ ਕੋਈ ਨਹੀਂ। ਪਰ ਹੈ ਸੀ ਉਹ ਇਸੋਂ ਦਾ ਕਤਲ ਹੋਇਆ ਸੀ ਉਹ ਮਸ਼ਹੂਰ। ਉਹ ਕਿੱਥੋਂ ਦਾ ਸੀ? ਉਹ ਹੈਗਾ ਸੀ ਪਿੱਛੇ ਵੱਡਾ ਨਾ। ਅੱਛਾ ਪਿੱਛੇ ਵੱਡਾ ਨਾ। ਅੱਛਾ, ਬਹੁਤ ਮਸ਼ਹੂਰ ਸਿੱਖ ਸੀ। ਬੜਾ ਮਸ਼ਹੂਰ ਸੀ, ਜਵਾਨ ਹੀ ਬਣਾ ਸੀ। ਨੇ ਬਜ਼ੁਰਗੋ, ਹੁਣ ਇਹ ਦੱਸੋ, ਤੁਸੀਂ ਲੋਕ ਜਦੋਂ ਉੱਥੇ ਰਹਿੰਦੇ ਸੀ, ਈਦ ਹੁੰਦੀ ਸੀ ਵੱਡੀ, ਆਹੋ, ਉਦੋਂ ਕੁਰਬਾਨੀ ਦੇ ਕੀ ਹਾਲਾਤ ਕਰਦੇ ਸੀ? ਅਸੀਂ ਬੱਕਰੇ ਸਾਡਾ ਨਿੱਕਾ ਵੱਡਾ ਗੋਸ਼ਤ ਨਾਭਿਓ ਲਿਆਉਂਦੇ ਹੁੰਦੇ ਸਨ ਈਦ ਵਾਲੇ ਦਿਨ ਨਿੱਕੀ ਉੱਤੇ। ਤੇ ਉਹ ਜਿਹੜਾ ਨਾ ਹਾਲਾਤ ਕਰਨਾ ਤੇ ਹਾਲਾਤ ਹੀ ਉਹ ਸਿੱਖ ਵੀ ਗੋਸ਼ਤ ਖਾ ਕੇ ਖਾਂਦੇ ਹੁੰਦੇ ਸਨ। ਅੱਛਾ, ਹਾਲਾਤ ਜਿਹੜਾ ਕੀਤਾ ਹੁੰਦਾ ਸੀ। ਉਹ ਹਾਲਾਤ ਹੀ ਖਾਂਦੇ ਹੁੰਦੇ। ਆਹ ਪਰੌਣਾ ਕੋ ਆ ਗਿਆ ਨਾ ਉਹਨਾਂ ਦਾ, ਤੇ ਉਹਨਾਂ ਕੁੱਕੜ ਸਾਡੇ ਮੁਸਲਮਾਨਾਂ ਤੋਂ ਕਰਾ ਕੇ ਤੇ ਕਰਨਾ। ਸਹੀ ਹੋ ਗਿਆ, ਸਹੀ ਹੋ ਗਿਆ। ਸਾਡੇ ਝਟਕਾ ਨਹੀਂ ਹੁੰਦਾ। ਅੱਛਾ ਅੱਛਾ ਅੱਛਾ। ਨਾ ਮੇਰੇ ਪਿੰਡਾਂ ਚ ਹੁੰਦੇ ਸਨ। ਤੁਹਾਡੇ ਪਿੰਡ ਚ ਨਹੀਂ ਹੁੰਦਾ? ਨਾ। ਅੱਛਾ, ਜਦੋਂ ਉਜਾੜੇ ਪਏ, ਹਾਂ 47 ਦੀ ਵੰਡ ਹੋ ਗਈ, ਹਾਂ। ਕਿਸ ਤਰ੍ਹਾਂ ਪਤਾ ਲੱਗਿਆ ਤੁਹਾਡੇ ਲੋਕਾਂ ਨੂੰ ਕਿ ਬਈ ਹੁਣ ਅਸੀਂ ਟੁਰ ਜਾਣਾ ਇੱਥੋਂ? ਅਸੀਂ ਪਰ ਸਾਡੇ ਰਿਸ਼ਤੇਦਾਰ ਸਨ, ਉਹ ਆਏ ਨੇ ਉੱਜੜ ਕੇ, ਤੇ ਸਾਡੇ ਨਹਿਰ ਦੇ ਵਿੱਚ ਇੰਨੀਆਂ ਲਾਸ਼ਾਂ ਆਈਆਂ ਜਿਹਦਾ ਕੋਈ ਹਿਸਾਬ ਨਹੀਂ। ਤੁਹਾਡੇ ਪਿੰਡ ਦੇ ਨਾਲੋਂ ਨਹਿਰ ਲੰਘਦੀ ਸੀ? ਸਾਡੇ ਖੂਹ ਤੇ ਅਸੀਂ ਜਾਂਦੇ ਸਾਂ, ਨਹਿਰ ਲੰਘ ਗਈ। ਅੱਛਾ। ਸਾਡਾ ਰਾਹ ਸੀ ਉਹ ਜਿਹੜੇ ਆਏ ਨੇ ਨਾ ਸਾਡੇ ਰਿਸ਼ਤੇਦਾਰ, ਹਾਂਜੀ, ਉਹਨਾਂ ਦੇ ਨਾਲ ਫਿਰ ਅਸੀਂ ਵੀ ਆ ਗਏ। ਅਸੀਂ ਫਿਰ ਲੋਧੀ ਰਾਹ ਜਾਣ ਕੇ ਰਹੇ। ਨਹੀਂ, ਜਿੱਦਾਂ ਤੁਸੀਂ ਇੱਥੋਂ ਤੁਰੇ ਆਪਣੇ ਪਿੰਡੋਂ, ਹਾਂ। ਉਹ ਜਿਹੜੇ ਨਾਲ ਚਾਚੇ ਬਾਬੇ ਤੁਹਾਡੇ ਸਿੱਖ, ਨਹੀਂ ਉਹਨਾਂ ਨੇ ਮਦਦ ਕੀਤੀ ਤੁਹਾਡੀ? ਉਹ ਨਹੀਂ, ਸਾਡੇ ਨਾ ਸਾਡਾ ਵੱਡਾ ਨੇ ਸਿੱਖ ਮਾਰਿਆ ਸੀ। ਅੱਛਾ, ਮਾਰਿਆ ਸੀ? ਈਸਰ ਸੀ ਉਹਦਾ ਨਾਮ। ਅੱਛਾ, ਈਸਰ ਸਿੰਘ ਸੀ। ਉਹ ਕਿੱਥੋਂ ਦਾ ਸੀ? ਉਹ ਹੈਗਾ ਸੀ ਨਾਮ ਦਾ ਸੀ, ਤੇ ਉੱਥੇ ਬੜੀ ਭੈਣ ਸੀ। ਅੱਛਾ। ਭੈਣ ਕੋਲ ਰਹਿੰਦਾ ਸੀ ਤੇ ਬੜਾ ਵਧਿਆ ਸੀ। ਤੇ ਸਾਡੇ ਭਰਾਵਾਂ ਨਾਲ ਨਾ ਬੜਾ ਯਾਰ ਸੀ। ਯਾਰੀ ਤੋਂ ਫਿਰ ਪੈਣ ਲੱਗੇ ਤੇ ਪੈ ਗਿਆ। ਉਹ ਫਿਰ ਜਾਂਦਾ ਸੀ ਤੇ ਲੋਕੋ ਦੀ। ਅੱਛਾ ਮਾਈ ਫੀਮ ਲੈ। ਅੱਛਾ। ਇਹ ਰਾਜ ਬੈਠੇ ਸਨ, ਇਹਨਾਂ ਉੱਥੇ ਮਾਰਿਆ। ਅੱਛਾ। ਉਹ ਮਾਰਿਆ ਤੇ ਹੈਗਾ ਉੱਥੇ ਸਨ ਖੱਤਰੀ। ਖਤਰਾਨੀਆਂ ਨੂੰ ਜਦੋਂ ਦੀਵਾ ਲੱਗਾ ਫੜ ਲੈਂਦਾ ਸੀ। ਅੱਛਾ, ਬੁਰਾ ਬੰਦਾ ਸੀ। ਬੁਰਾ ਬੰਦਾ ਸੀ। ਸਹੀ। ਬਚ ਵੀ ਜਾਣਾ ਸੀ। ਮਾਰਿਆ ਨਾ ਤੇ ਹਸਪਤਾਲ ਜਿਹੜਾ ਪਿਓ ਗਿਆ ਤੇ ਉਹਨੂੰ ਬਾਕੀ ਪੂਰੀ ਬਿਜਲੀ ਦੀ ਖਾਦੀ। ਅੱਛਾ। ਉਹਨਾਂ ਕਹਿੰਦਾ ਪਰਚਾ ਮੈਂ ਨਹੀਂ ਦੇਣਾ, ਚਲੋ ਜੇ ਉਹਨਾਂ ਮੈਨੂੰ ਮਾਰ ਲਿਆ ਤੇ ਕਦੇ ਮੈਂ ਵੀ ਮਾਰ ਦੂੰਗਾ। ਅੱਛਾ। ਇਹ ਕੁੜੀ ਆਵੇ ਉਸ ਖਤਰੀ ਨੇ ਪੈਸੇ ਦੇ ਕੇ ਤੈਨੂੰ ਮਰਵਾਤਾ। ਅੱਛਾ, ਹਸਪਤਾਲ ਚ ਹੀ? ਹਸਪਤਾਲ। ਸਹੀ ਹੋ ਗਿਆ, ਸਹੀ ਹੋ। ਤੁਹਾਡੇ ਭਰਾਵਾਂ ਨੇ ਤਾਂ ਇੱਜ਼ਤ ਬਚਾਉਣ ਵਾਸਤੇ ਮਾਰਿਆ ਸੀ ਨਾ, ਕਿ ਕਿਸੇ ਦੀ ਇੱਜ਼ਤ ਖਰਾਬ ਨਾ ਕਰੇ। ਹਾਂ, ਸਹੀ ਹੋ ਗਿਆ। ਅੱਛਾ, ਫਿਰ ਤੁਸੀਂ ਨਿਕਲ ਆਏ ਉੱਥੋਂ? ਉੱਥੋਂ ਨਿਕਲਿਆ ਸੀ ਰਾਤ ਤੇ ਲੋਧੀ ਇੱਥੇ ਆਇਆ। ਲੋਧੀ ਰਾਤ ਮੈਂ ਲੋਧੀਆਂ ਕਿਹੜਾ ਲੰਘ ਆਇਆ ਦਰਿਆ ਲੰਘ ਕੇ ਫਿਰ ਇੱਥੇ। ਦਰਿਆ ਉਦੋਂ ਭਰਿਆ ਸੀ ਕਿ ਖਾਲੀ ਸੀ? ਨਹੀਂ, ਲੰਘ ਕੇ ਆਇਆ। ਬੇੜੀਆਂ? ਬੇੜੀ ਲੰਘ ਕੇ ਆਇਆ। ਅੱਛਾ। ਅਸੀਂ ਲੰਘਣ ਦੀ ਡੇਰ ਤੇ ਮਗਰੋਂ ਫਿਰ ਉੱਥੇ ਕੋਈ ਦੁਨੀਆ ਥੋੜੀ ਮਰੀ ਸੀ। ਅੱਛਾ, ਵੇਖੀ ਤੁਸੀਂ? ਬੜੀ ਬੇਅਸਰ ਆਈ। ਫਿਰ ਪੁੱਛਿਆ ਤਾਂ ਅਸੀਂ ਲਾਸ਼ਾਂ ਇਸ ਤਰ੍ਹਾਂ ਜਿਵੇਂ ਭੇਡਾਂ ਬੈਠੀਆਂ ਹੁੰਦੀਆਂ ਨਾ, ਹਾਂਜੀ, ਇਸ ਤਰ੍ਹਾਂ ਲਾਸ਼ਾਂ ਪਈਆਂ, ਲਾਸ਼ਾਂ ਦੇ ਉੱਤੋਂ ਦੀ ਲਾਸ਼ਾਂ। ਓਏ ਹੋਏ ਹੋਏ ਹੋਏ, ਇੰਨੀ ਦੁਨੀਆ ਮਰੀ ਸੀ। ਬੜਾ ਜ਼ੁਲਮ ਵੇਖਿਆ। ਹਾਂ। ਤੇ ਤੁਹਾਡੇ ਘਰ ਵਾਲੇ ਜਾਂ ਪਿੰਡ ਵਾਲੇ ਸਹੀ ਸਲਾਮਤ ਪਹੁੰਚ ਗਏ ਸੀ? ਸਾਡੇ ਅੱਲਾ ਰਹਿਮ ਕਰੇ, ਸਾਡੇ ਪਿੰਡ ਸਾਰੇ ਇਹ ਫਿਰ ਮਗਰੋਂ ਸਾਡਾ ਉੱਜੜ ਕੇ ਆਏ ਨੇ। 3 ਪਿੰਡ ਫਿਰ ਇਕੱਠੇ ਹੋਏ ਨੇ। ਆ ਜਿਹੜੇ ਨਾ ਮਾਨੀਆਂ, ਹਾਂਜੀ, ਇਹਨਾਂ ਕੋਲ। ਅੱਛਾ। 3-4 ਪਿੰਡ ਫਿਰ ਇਕੱਠੇ ਹੋ ਗਏ, ਫਿਰ ਜਗ੍ਹਾ ਬਣ ਕੇ ਤੇ ਫਿਰ ਲਾਹੌਰ ਆਏ ਹਾਂ। ਅੱਛਾ ਅੱਛਾ ਅੱਛਾ। ਤੇ ਅਸੀਂ ਮਨਵਰ ਮੰਜ ਦਾ ਵਾਲਦ ਇਹਨਾਂ ਦਾ। ਸਾਡੇ ਪਿਓ ਦਾ ਬੜਾ ਯਾਦ ਸੀ। ਦਾਸ਼ ਸੀ ਤੇ ਨਾ ਖਾਣ ਜਾਂਦਾ ਹੁੰਦਾ ਸੀ।
ਆਪਣਾ ਉੱਥੇ ਖਾਣੇ ਦੁਪਹਿਰ ਦੀ ਰੋਟੀ ਸਾਡੇ ਕੋਲ ਖਾਂਦਾ ਹੁੰਦਾ। ਸਹੀ ਸਹੀ ਸਹੀ। ਇਹਨਾਂ ਦਾ ਤਾਂ ਉੱਥੇ ਵੀ ਵਾਵਾ ਨਾਂ ਸੀ, ਹਾਂ ਅੱਜ ਵੀ ਨਾਂ ਯਾਦ ਕਰਦੇ ਨੇ ਲੋਕ। 10 ਨੰਬਰ ਉੱਧਰ ਹੀ ਸੀ। ਆ ਉੱਥੇ ਹੀ ਸਨ। ਉਹ 10 ਨੰਬਰ ਹੀ ਆ ਸੀ। ਕਦੇ ਵਿੱਚ ਹੋ ਗਿਆ ਫਿਰ ਸਾਡੇ ਪਿਓ ਨੇ ਮਿਲ ਕੇ ਹੈਗਾ ਸੀ ਜੈਲਦਾਰ ਸੀ ਸਿੱਖ, ਉਹਨੂੰ ਆਖਿਆ ਸੀ ਫਿਰ 10 ਵੀ ਤੋਂ ਰਾਤੀ ਸੀ। ਅੱਛਾ ਤੜਾਤੀ ਸੀ। ਸਾਡੇ ਪਿਓ ਦਾ ਬੜਾ ਹੀ ਆ ਕਰਦਾ ਹੁੰਦਾ ਸੀ, ਇੱਥੇ ਮਿਲਣਾ ਹੁੰਦਾ ਸੀ ਉਹ। ਸਾਡਾ ਪਿਓ ਵੀ ਉੱਥੇ ਜਾਂਦਾ ਹੁੰਦਾ ਸੀ। ਸਹੀ ਹੋ ਗਿਆ। ਉਹ ਮਰ ਗਿਆ ਤੇ ਬਸ ਸਾਡੀ ਦੁਆ ਸਾਹਮਣੇ ਹਟ ਗਈ। ਬਜ਼ੁਰਗਾਂ ਨਾਲ ਹੀ ਫਿਰ ਹੁੰਦੀਆਂ ਇਹਨਾਂ ਨੂੰ। ਉਹਨਾਂ ਨਾਲ ਸਹੀ ਹੋ ਗਿਆ। ਸਾਡਾ ਪਿਓ ਫੌਜ ਹੋ ਗਿਆ, ਉਹ ਵੀ ਫੌਜ ਹੋ ਗਿਆ। ਚਲੋ ਜੀ, ਇਹ ਵੀਡੀਓ ਦੇ ਥਰੂ ਪਤਾ ਲੱਗੇਗਾ ਲੋਕਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਵੀ, ਕਿ ਵੀ ਸਾਡੇ ਜਿਹੜੇ ਕਿਤੇ ਕਿਤੇ ਲੋਕ ਬੈਠੇ ਨੇ। ਹੁਣ ਅੰਮੋ ਕੀ ਕਿਵੇਂ ਤੁਸੀਂ ਆਏ ਫਿਰ ਇਸ ਪਿੰਡ? ਇੱਥੇ ਅਸੀਂ ਆਏ ਸਾਂ, ਜਿਸ ਉੱਜੜ ਕੇ ਆਏ ਆ ਨਾ ਪਿੰਡ ਸਾਡਾ, ਹਾਂਜੀ। ਤੇ ਪਿਓ ਸਾਡਾ ਵੀ ਨਾਲ ਸੀ। ਤੇ ਨਾਲ ਆ ਅੰਮ੍ਰਿਤਸਰ ਨਾ ਲਾਹੌਰ ਦੇ ਨਾਲ ਪਿੰਡ ਸ਼ਾਦੀਪੁਰ। ਅੱਛਾ ਸ਼ਾਦੀਪੁਰਾ। ਸ਼ਾਦੀਪੁਰੇ ਆਏ ਤੇ ਉਸ ਨਾਲ ਲੋਕਾਂ ਨੇ ਨਾ ਬਾਲਣ ਲਿਆ, ਅੰਨ ਪਾਣੀ ਉਹਨਾਂ ਦਾ ਕੋਲ ਸੀ, ਅੰਨ ਪਾਣੀ ਲਿਆ ਤਾਂ ਉਹਨਾਂ ਆਖਿਆ ਆਪ ਤੇ ਕੁੜੀਆਂ ਜਿਹੜੇ ਨਾਲ ਸਾਨੂੰ ਲੱਗੇ ਨਾਲ। ਅੱਛਾ। ਉੱਥੋਂ ਸਾਡੇ ਪਿਓ ਨੇ ਗੰਢ ਬੰਨ ਲਈ, ਜਿਹੜੇ ਲਾਹੌਰ ਇਕੱਠੇ ਹੋਇਆ ਨਾ, ਹਾਂਜੀ ਵਾਲਟਨ ਸਕੂਲ। ਅੱਛਾ। ਤੇ ਸਾਡੇ ਪਿਓ ਨੇ ਆਖਿਆ ਗੱਲ ਸੁਣੋ, ਜਿੰਨੀ ਹੋਈ ਆ ਸ਼ਾਦੀ ਕੋਲ ਸਾਡੇ ਇੰਨੀ ਬੜੀ ਆ ਸਾਡੇ ਨਾਲ, ਬੰਦੇ ਦੇ ਪੁੱਤ ਬੜਿਆ ਤੇ ਨਿਕਲੋ ਨਾ, ਸਾਰੇ ਇਕੱਠੇ ਰਹੇ, ਜੇ ਮੇਰੇ ਖਾ ਲੈਣਗੇ ਤੇ ਤੁਸੀਂ ਵੀ ਖਾ ਲਿਓ, ਜੇ ਮੇਰੇ ਭੁੱਖੇ ਤੇ ਮੇਰੇ ਮਨ ਨਾ ਕਰ ਲਓ ਤੇ ਨਿਕਲਣਾ ਨਹੀਂ। ਵਾਹ ਜੀ ਵਾਹ, ਬੜੀ ਵਧੀਆ ਗੱਲ ਕੀਤੀ। ਰਾਤ ਨੂੰ ਇਹ ਗੱਲ ਹੋਈ, ਸਵੇਰੇ ਸਾਡਾ ਭਰਾ ਸੀ ਚਾਚੇ ਕੋਲ, ਚਾਚੇ ਕੀ ਗਿਆ ਸੀ, ਉਹਨੂੰ ਲਿਆ, ਉਹ ਭੈਣਾਂ ਤੋਂ ਗਈਆਂ, ਪਿਓ ਦਾ ਮਰ ਗਿਆ ਸੀ। ਅੱਛਾ। ਉਹ ਵੱਡੇ ਦੇ ਪਿਆ ਦੇ ਉਹ ਪੜਾਣੀ ਟੁਰ ਗਿਆ ਜੀ ਲੈ ਕੇ ਵਾਹ ਮੇਰੇ। ਅੱਛਾ। ਬੰਦੇ ਆਖਿਆ ਵੀ ਕਿਉਂ ਕੋਈ ਗੱਲ ਕਰੋ ਜਰਾ, ਉਹਨਾਂ ਕਿ ਤੁਹਾਨੂੰ ਛੁੱਟੀ ਆ। ਫਿਰ ਸਾਡੇ ਭਾਈ ਰਿਸ਼ਤੇਦਾਰ ਪੜਾਣਿਆ, ਉਹ ਜੋ ਆਖਿਆ ਮੈਨੂੰ ਮੈਂ ਜਿੱਥੇ ਦੁਆ ਖਾਂ ਤੇ ਸਾਗ ਮੈਂ ਦੁਆ ਸਾਰਾ ਮੈਂ ਸਾਗ ਮਿਲ ਜਾਣਾ। ਹੁਣ ਬਹਿਣਾ ਨਹੀਂ ਉੱਥੇ। ਮੈਂ ਉੱਥੇ ਬਹਿਣਾ ਜਿੱਥੇ ਮੇਰਾ ਨਾਮ ਕੋਈ ਆ ਇਥੋਂ ਨਾ ਨਾਲਾ ਪਿੰਡ ਮਿਰਜ਼ਾ। ਹਾਂਜੀ ਮਿਰਜ਼ਾ ਮੁਖਤਾਰ। ਇਹ ਸਿੱਖ 4-5 ਸਾਲ ਨਾ 5-6 ਮਹੀਨੇ ਸਾਡੇ ਕੋਲ ਰਹੇ, ਕਤਲ ਤੇ ਗਿਆ ਸੀ। ਉਹ ਪੜਾਣੇ ਵਾਲੇ ਬੱਕੇ ਪੜਾਣੀਆਂ ਜਿਹੜਾ ਨਾ ਸਾਡੇ ਪਿਓ ਦਾ ਭਤੀਜਾ ਸੀ। ਅੱਛਾ। ਇਹਦੀ ਮਾਸੀ ਦਾ ਦੋ ਪੋਤਰਾ ਸੀ ਸਾਡੇ ਪਿਓ ਜੀ ਦਾ। ਉਹਨੇ ਸਾਡੇ ਕੋਲ ਗੱਲ ਹੈਗੀ ਹੈ ਬੜਾ ਚ, ਇਹਨੇ ਸੁਣਾ ਗੱਲਾਂ ਵੀ ਚਾਚਾ ਉੱਥੇ ਚਲੇ ਜਾਓ ਮਿਰਜ਼ੇ। ਅੱਛਾ, ਜਿਹੜਾ ਮਿਰਜ਼ੇ ਵਾਲਾ ਤੁਹਾਡੇ ਕੋਲ ਬੈਠਾ ਸੀ, ਹਾਂ, ਇਹਦਾ ਕੀ ਨਾਂ ਸੀ? ਇਹਦਾ ਨਾਮ ਮੈਂ ਨਹੀਂ ਜਾਣਦਾ। ਅੱਛਾ, ਨਾਂ ਨਹੀਂ ਜਾਣਦੇ। ਉਹ ਲੱਗਿਆ ਮੈਨੂੰ। ਅੱਛਾ। ਤੇ ਸਾਡੇ ਕੋਲ ਬਾਅਦ 6-7 ਮਹੀਨੇ ਸਿੱਖਾਂ ਲਈ ਰੋਟੀ ਖਾਂਦਾ ਸੀ ਤੇ ਰਹਿੰਦਾ ਬਹਿੰਦਾ ਸਾਡੇ ਕੋਲ ਕੋਈ। ਅੱਛਾ 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 ਅੱਛਾ। ਸਾਨੂੰ ਸਾਡੀ ਰੋਟੀ ਵੀ ਸੁਣਦਾ। ਅੱਛਾ, ਇਹਨਾਂ ਨੇ ਕਿਹਾ ਤੁਹਾਨੂੰ ਕਿ ਇੱਥੇ ਚਲੇ ਜਾਓ? ਹਾਂ, ਬੜਾ ਜ਼ੋਰ ਲਾਇਆ ਉਹਨੇ। ਮੈਂ ਸੌਂਕਾ ਇੱਥੇ ਫਿਰ ਨਾ ਜਿੱਥੇ ਆਏ ਨਾ ਤੇ ਸ਼ੁਰੂ ਕਰੇ ਤੇ ਸ਼ਾਹ ਸੀ ਸਾਡੇ ਪਿਓ ਦਾ ਯਾਰ ਸੀ। ਉਹ ਸਾਡੇ ਕੋਲ 2-3 ਮਹੀਨੇ ਰਹਿੰਦਾ, ਮੈਂ ਘੋੜੀ ਲੈ ਆਉਣੀ ਤੇ ਰਹਿਣਾ। ਉਹ ਆਣ ਕੇ ਰੋ ਕੇ ਦੇ ਗੱਲ ਲੱਗੀ। ਆਖੇ ਸ਼ਾਹ ਜੀ ਸੁਣਾ ਧੀਆਂ ਆ ਗਈਆਂ, ਆਹੋ ਮੈਂ ਪੁੱਤ ਆ ਗਏ ਆਗਾ ਤਾਂ ਨਾ ਵੇਖ ਲਾ ਮੇਰੇ ਕੋਲ ਸੋਟਰੀ ਫੋਨ ਲਿਆ ਤੇ ਮੋਢੇ ਤੇ ਚਾਦਰ। ਅੱਛਾ। ਤੇ ਅੱਲਾ ਦੇ ਨਾਮ ਵਾਕਈ ਹੁਣ ਪੈਦਾ ਕੀਤਾ ਉਹਨੇ ਦੇਣਾ ਤੇ ਰੋਂਦਾ ਕਾ ਤੂੰ ਰੋਟੀ ਦਾ ਤੇ ਖਵਾਈ ਹੈ। ਹੁਣ ਮੋਸਾ ਚਲੋ ਮੈਂ ਉੱਥੇ ਜਾਣਾ ਜਿੱਥੇ ਮੇਰਾ ਸੋਹਣਾ ਕੋਈ ਉਸੇ ਫਿਰ ਬੈਠੇ ਨਾ ਆਖਿਆ ਉਹਨਾਂ ਦੇ ਇੱਥੇ ਰਿਸ਼ਤੇਦਾਰੀ। ਹਾਂ, ਉਹ ਕਿਹੜਾ ਨਾਮ ਸੀ ਤੀਰਦਾਰ। ਅੱਛਾ, ਤੀਰਦਾਰ ਮੇਰੇ ਨਾਲ ਪਰ ਪਿੰਡ ਕਿਆ ਬੋਲ। ਅੱਛਾ। ਕਿਆ ਬੋਲ ਉਹਨਾਂ ਦੀ ਸ਼ਾਹ ਦੀ ਰਿਸ਼ਤੇਦਾਰੀ। ਉਹ ਸਾਡਾ ਫਿਰ ਕਿਆ ਬੋਲ ਚੱਲਿਆ ਤੇ ਉਹਨਾਂ ਨੂੰ ਪਿੰਡ ਪੁੱਛ ਲਿਆ। ਅੱਛਾ। ਉਹ ਸਾਡਾ ਇਹ ਵੇਖੋ ਸਾਡਾ ਇਹ ਫਿਰ ਦੋਵੇਂ ਇੱਥੇ ਕਿਆ ਬੋਲ ਆਏ। ਅੱਛਾ। ਇਹ ਨਾ ਫਿਰ ਆਖਿਆ ਪਰ ਗਾਲੇ ਪੈਣਾ ਦੇ ਪਿੰਡ ਆ ਤੇ ਮੁਸਲਮਾਨਾਂ ਦੇ ਦੋ ਘਰ ਨੇ 3 ਪਰ ਵੀ ਕਮਰੇ ਵਰਗੇ ਨੇ। ਸਾਰਾ ਪਿੰਡ ਸਿੱਖਾਂ ਦਾ ਤੇ ਪਿੰਡ ਚੰਗਾ ਜੀ। ਅੱਛਾ। ਉੱਥੇ ਦੇਖ ਲਓ ਇੱਥੇ ਜੇ ਫਿਰ ਆਏ ਨਾ ਤੇ ਸਾਡੇ ਪਿਓ ਦਾ ਆਖਣ ਵੀ ਸ਼ਾਹ ਵਾ, ਇਹ ਜਿਹੜਾ ਸ਼ਾਹ ਸੀ ਆਖਣ ਵੀ ਪਤਾ ਨਹੀਂ ਕੌਣ ਹੈ ਕਿ ਕੌਣ ਨਹੀਂ। ਪਿਓ ਦਾ ਮੈਂ ਜੱਟ ਆ। ਅੱਛਾ। ਇੱਥੇ ਫਿਰ ਆਣ ਕੇ ਇਹਨਾਂ ਬੜੀ ਆਉ ਭਾਵਿਤ ਕੀਤੀ ਸਾਡੇ ਪਿਓ ਦੀ ਚੋਪਰ। ਅੱਛਾ। ਕਦੇ ਫਲਾਣੇ ਰੋਟੀ ਬਣਾਉਣੀ ਹੈ, ਫਲਾਣੇ ਰੋਟੀ ਬਣਾਉਣੀ ਹੈ, ਇਸ ਤਰ੍ਹਾਂ ਰੋਟੀਆਂ ਪਕੜੀਆਂ। ਇਹ ਫਿਰ ਸਾਨੂੰ ਆਪ ਜਾ ਕੇ ਰਸਤੇ ਮੈਂ ਹਾਥੀ ਰਮਜ਼ਾਨ। ਅੱਛਾ। ਉਹ ਫਿਰ ਇੱਥੋਂ ਸ਼ਹਿਰ ਸਾਨੂੰ ਇੱਥੇ ਲਿਆ। ਅੱਛਾ, ਲੈ ਕੇ ਆਏ ਸੀ। ਲੈ ਕੇ ਆਏ ਇਹਨਾਂ ਫਿਰ ਸਾਰੇ ਮਾਹਰ ਸਾਰੇ ਆ ਗਏ ਤੇ ਸਾਨੂੰ ਰਾਤ ਠਾ ਕੇ ਤੇ ਨਾ ਚੋਰੀ ਰਮਜ਼ਾਨ ਨੇ
ਇੱਕ ਲੋਹਾ ਸੀ ਨਵੀਂ ਬੱਚਾ ਇਹਨਾਂ ਸਾਨੂੰ ਠਾ ਗਏ ਫਿਰ ਸਾਰਿਆਂ ਦੇ ਚੋਰੀ ਸਾਨੂੰ ਕਰਕੇ 20 ਮਣ ਤੋਲ ਕੇ ਦਿੱਤੀ ਵਾਹ ਜੀ ਵਾਹ। ਇੰਨੀ ਇਹਨਾਂ ਸਾਡਾ ਅੱਛਾ ਮਕਾਨ ਉਦੋਂ ਕੱਚੇ ਸੀ ਪਿੰਡ ਦੇ ਵਿੱਚ ਕਿ ਪੱਕੇ ਸਨ? ਨਹੀਂ ਪੱਕੇ ਵੀ ਸੀ ਕੱਚੇ ਵੀ ਸੀ ਤੇ ਤੁਹਾਨੂੰ ਸਿੱਖਾਂ ਦਾ ਮਕਾਨ ਮਿਲਿਆ ਕੋਈ? ਸਿੱਖਾਂ ਦੇ ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਸੀਂ ਲੋਕ ਇੱਥੇ ਆ ਕੇ ਸੈਟਲ ਹੋ ਗਏ, ਤੁਹਾਨੂੰ ਜ਼ਮੀਨ ਪੂਰੀ ਮਿਲੀ ਕਿ ਘੱਟ ਮਿਲੀ? ਨਹੀਂ ਸਾਨੂੰ ਘੱਟ ਮਿਲੀ ਹੈ ਉੱਥੇ ਕਿੰਨੀ ਜ਼ਮੀਨ ਸੀ ਆਪਣੀ? ਉੱਥੇ ਸਾਨੂੰ ਹਿਸਾਬ ਨਾਲ ਨਾ ਅੱਧੀ ਮਿਲੀ ਹੈ ਇੱਥੇ ਆ ਕੇ? ਇੱਥੇ ਆ ਕੇ। ਬਾਬਾ ਜੀ ਇਹਦਾ ਮਤਲਬ ਨੁਕਸਾਨ ਹੋਇਆ ਸਾਡਾ। ਹਾਂ ਅੱਛਾ ਬਜ਼ੁਰਗੋ, ਜਿਹੜੇ ਤੁਹਾਡੇ ਉੱਥੇ ਚਾਚੇ ਬਾਬੇ ਰਹਿ ਗਏ, ਹਾਂ ਉਹਨਾਂ ਨਾਲ ਕਦੀ ਰਾਬਤਾ ਰਿਹਾ ਤੁਹਾਡਾ? ਹਾਂ ਉਹ ਬੜਾ ਸੁਨਾ ਸਾਡੇ ਪਿਓ ਨੂੰ ਘਰ ਦਿੰਦੇ ਸਨ ਅੱਛਾ। ਕਿਸੇ ਸ਼ੈ ਦੀ ਲੋੜ ਹੈ ਤੇ ਦੱਸ, ਪੈਸੇ ਦੀ ਲੋੜ ਹੈ ਕਿਸੇ ਸ਼ੈ ਦੀ ਲੋੜ ਹੈ ਸਾਨੂੰ ਦੱਸ। ਵਾਹ ਜੀ ਵਾਹ। ਮੇਰੇ ਪਿਓ ਦੀ ਨਾ ਬੜੀ ਚੌਧਰ ਸੀ ਪਿੰਡਾਂ ਦੀ, ਉਹ ਨਾਲ ਕੇ ਮਿਲਣ ਦਾ ਆਖਣਾ ਇਹ ਸਭ ਕੁਝ ਅੱਲਾ ਨੇ ਦਿੱਤਾ। ਅੱਛਾ ਇੱਥੇ ਆਉਂਦੇ ਵੀ ਰਹੇ ਨੇ ਮਿਲਣ? ਉਹ ਇੱਥੇ ਬਾਰਡਰ ਤੇ ਆਉਂਦੇ ਨੇ। ਅੱਛਾ ਬਾਰਡਰ ਤੇ ਆਉਂਦੇ ਸੀ। ਬਾਰਡਰ ਤੇ ਇੱਕ ਫਿਰ ਸਿੱਖ ਮੁੰਡਾ ਇੱਥੇ ਸਾਡੇ ਕੋਲ 8 ਦਿਨ ਰਿਹਾ ਸੀ। ਅੱਛਾ ਸਿੱਖ ਸੀ 8 ਦਿਨ ਸਾਡੇ ਕੋਲ ਰਿਹਾ ਕਿ ਇਹਨੂੰ ਪਤਾ ਹੀ ਨਹੀਂ ਕਿਸੇ ਦਾ। ਅੱਛਾ। ਫਿਰ ਇਹ ਸੰਲੋ ਚਲੇ ਗਏ ਤੇ ਦੂਸਰੇ ਆਪ ਲੇਕਿਨ ਸਾਡੇ ਚਾਚੇ ਇੱਥੇ ਰਾਤ ਰਿਹਾ, ਅਗਲੇ ਰਾਤ ਸਾਨੂੰ ਟੁਰ ਗਿਆ। ਸਹੀ ਹੋ ਗਿਆ। ਸਹੀ ਹੋ ਸਾਡੇ ਗਿਆ। ਕੋਲ 8 ਦਿਨ ਰਹਿ ਗਏ। ਅੱਛਾ ਹੁਣ ਜਿਹੜੇ ਤੁਹਾਡੇ ਚਾਚੇ ਬਾਬੇ ਨੇ, ਉਹਨਾਂ ਦਾ ਫੋਨ ਫਾਨ ਆਉਂਦਾ ਤੁਹਾਨੂੰ? ਨਾ ਹੁਣ ਨਹੀਂ ਰਾਬਤਾ ਉਸ ਤੋਂ ਬਾਅਦ? ਜਿੱਥੋਂ ਸਾਡਾ ਪਿਓ ਮਰ ਗਿਆ ਉੱਥੋਂ ਬਸ ਖਤਮ ਹੋ ਗਿਆ। ਹੁਣ ਉਹਨਾਂ ਦੀ ਔਲਾਦ ਜ਼ਿੰਦਾ ਹੈ? ਹਾਂ ਤੇ ਉਹਨਾਂ ਦੇ ਵਿੱਚੋਂ ਕੀ ਪਤਾ ਤੁਹਾਡਾ ਹਾਣੀ ਕੋਈ ਜ਼ਿੰਦਾ ਹੋਵੇ? ਜਿਹਦਾ ਤੁਸੀਂ ਦੱਸਦੇ ਹੋ ਕਿ ਵਿਆਹ ਕੀਤਾ ਸੀ, 2 ਬੱਚੇ ਹੋਏ ਸੀ, ਛੋਟੇ ਛੋਟੇ ਸਨ, ਸ਼ਾਇਦ ਉਹ ਬਜ਼ੁਰਗ ਜ਼ਿੰਦਾ ਹੋਣ। ਨਹੀਂ ਉਹ ਸ਼ਾਇਦ ਹੋਵੇ ਤੇ ਕੋਈ ਬੜੀ ਗੱਲ ਨਹੀਂ। ਉਹਨਾਂ ਦੀ ਹਾਲ ਛੋਟੀ ਛੋਟੀ ਜਿਹੜਾ ਹੈ ਨਾ ਸਾਡਾ ਚਾਚਾ ਮਾਧੂ ਸੀ, ਹਾਂਜੀ, ਉਹਦਾ ਮੁੰਡਾ ਜਿਹੜਾ ਵੱਡਾ ਸੀ ਨਾ ਉਹ ਸਾਡਾ ਹਾਨੀ ਸੀ। ਅੱਛਾ। ਜੇ ਅਗਰ ਉਹਨਾਂ ਵਿੱਚੋਂ ਕੋਈ ਤੁਹਾਡੀ ਵੀਡੀਓ ਵੇਖਦਾ ਹੋਵੇਗਾ, ਇਨਸ਼ਾਅੱਲਾ ਤੁਹਾਡਾ ਰਾਬਤਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਆਪਸ 'ਚ ਦੋਨੇ ਖਾਨਦਾਨਾਂ ਦਾ, ਹਾਂ ਕਿਉਂਕਿ 72 ਸਾਲ ਹੋ ਗਏ, 73 ਸਾਲ ਬਿਲਕੁਲ। ਤੇ ਦੁਬਾਰਾ ਰਾਬਤਾ ਨਹੀਂ ਰਿਹਾ ਤੁਹਾਡਾ। ਇਨਸ਼ਾਅੱਲਾ ਕੋਈ ਸੁਨੇਹਾ ਦੇਣਾ ਹੋਵੇ ਆਪਣੇ ਪਿੰਡ ਵਾਲਿਆਂ ਨੂੰ ਹਾਂ ਤੇ ਦੇ ਸਕਦੇ ਹੋ। ਦੁਆ ਸਲਾਮ ਦੇਣੀ ਹੈ ਹੋਰ ਕੀ ਉਹ ਸਾਡੇ ਵੱਡੇ ਦਾ ਰਾਮਾ ਸੀ, ਸਿਰ ਦਾ ਮਿੰਦਾ ਸੀ। ਅੱਛਾ ਅੱਛਾ ਜਿੰਦਰ। ਅੱਛਾ ਉਹਨਾਂ ਨੂੰ ਸਲਾਮ ਦੁਆ ਦੇ ਰਹੇ ਹੋ? ਦੁਆ ਸਲਾਮ ਦੇ ਸਹੀ ਹੋ ਗਿਆ। ਚਲੋ ਜੀ ਬਜ਼ੁਰਗੋ, ਤੁਹਾਡਾ ਇਹ ਵੀਡੀਓ ਵੇਖ ਕੇ ਇਨਸ਼ਾਅੱਲਾ ਉਹ ਰਾਬਤਾ ਅਗਰ ਸਾਡੇ ਨਾਲ ਕਰਨਗੇ ਤੇ ਤੁਹਾਨੂੰ ਅਸੀਂ ਜ਼ਰੂਰ ਉਹ ਪਿੰਡ ਵੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ। ਅੱਛਾ ਪਿੰਡ ਵੇਖਣ ਨੂੰ ਵੈਸੇ ਦਿਲ ਕਰਦਾ? ਬੜਾ ਦਿਲ ਕਰਦਾ। ਉਹ ਤੇ ਅੱਜ ਮੈਂ ਇਹ ਬੜਾ ਖੁਸ਼ ਹੋ ਜਾਂਦਾ ਸੀ ਜਦੋਂ ਆਖਣਾ ਨਾਮ ਲੈਣਾ। ਅੱਛਾ। ਮੇਰਾ ਜੀ ਕਰਦਾ ਵੀ ਮੈਂ ਜਾਵਾਂ। ਮੈਨੂੰ ਸਾਨੂੰ ਪੈਣੀਆਂ ਸਾਨੂੰ ਪਤਾ ਵੀ ਆਹ ਸਾਡੀ ਆ ਸਾਡੇ ਚਾਚੇ ਦੀ ਆ ਸਾਡੇ ਬਾਬੇ ਦੀ ਪਿੰਡ ਦੇ ਇਹਨਾਂ ਦਾ ਸਾਨੂੰ ਪਤਾ। ਇਹਨਾਂ ਦੇ 3 ਖੂਹ ਸਨ, ਵੱਖਰੇ ਹੀ ਸਨ। ਅੱਛਾ। ਕਿਸੇ ਦੇ ਵਿੱਚ ਮਾਲਕੀ ਨਹੀਂ ਸੀ ਸਿੱਖਣਾ। ਵਾਹ ਜੀ ਵਾਹ। 3 ਖੂਹ ਨਾ ਇੱਕ ਚੌਥੇ ਸੇ ਦੇ ਮਾਲਕ ਸਨ। ਤਿੰਨੇ ਦਾ ਸਹੀ ਹੋ ਗਿਆ। ਸਹੀ। ਤਿੰਨੇ ਖੂਹ ਇਹਨਾਂ ਦੇ ਡਰੇ ਸਨ। ਚਲੋ ਜੀ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਤੁਹਾਡਾ ਉਹ ਪਿੰਡ ਵਿਖਾਉਣ। ਤੁਹਾਡੀ ਅਗਰ ਉੱਥੇ ਜਿਹੜੀ ਮਸਜਿਦ ਸੀ ਅਗਰ ਹੋਈ ਉਹ ਵਿਖਾਣ ਜਾਂ ਉਹਦੀ ਜਗ੍ਹਾ ਹੀ ਵਿਖਾ ਦੇਣ। ਸਾਡੇ ਮਸਜਿਦ ਹੈ ਨਾ, ਹਾਂਜੀ, ਉਹਨਾਂ ਗੁਰਦੁਆਰਾ ਬਣਾ ਲਿਆ। ਚਲੋ ਵੀ ਅੱਲਾ ਦਾ ਘਰ ਹੀ ਬਣਿਆ। ਅੱਛਾ ਬਜ਼ੁਰਗੋ, ਉੱਥੇ ਕੋਈ ਤਕੀਆ ਵੀ ਹੁੰਦਾ ਸੀ ਬਹਿਣ ਉੱਠਣ ਵਾਸਤੇ? ਨਹੀਂ ਸਾਡੇ ਮਸਜਿਦ ਦੇ ਪਿਛਲੇ ਪਾਸੇ ਥੜਾ ਸੀ। ਅੱਛਾ ਥੜਾ ਸੀ। ਉਹ ਥੜੇ ਤੇ ਬੈਠਦੇ ਨੇ ਜਦੋਂ ਕੋ ਪੰਚਾਇਤ ਬਣੀ ਨਾ। ਅੱਛਾ ਮਸਜਿਦ ਦੇ ਪਿਛਲੇ ਪਾਸੇ ਥੜੇ ਤੇ ਬੈਠਦੇ ਨੇ। ਸਹੀ ਹੋ ਗਿਆ। ਤੇ ਕਬਰਸਤਾਨ ਆਪਣਾ ਕਿਹੜੀ ਸਾਈਡ ਤੇ ਸੀ? ਉਹ ਹੈਗਾ ਸੀ ਐਸੇ ਪਹਾੜ ਪਾਸੇ। ਅੱਛਾ ਪਹਾੜ ਪਾਸੇ ਸੀ। ਨਾਲ ਹੀ ਉਹਦੇ ਪਾਸੇ ਤਕੀਆ ਸੀ ਦਰਬਾਰ। ਸਹੀ। ਦਰਬਾਰ ਕਿਹੜੇ ਪੀਰਾਂ ਦਾ ਸੀ? ਉਹ ਪਤਾ ਨਹੀਂ ਕਿਹੜਾ ਸੀ, ਕਿਹੜਾ ਪੁਰਾਣਾ ਸੀ। ਅੱਛਾ ਉੱਥੇ ਮੇਲਾ ਨਹੀਂ ਲਵਾਉਂਦੇ ਸੀ? ਮੇਲਾ ਲੱਗਦਾ ਹੁੰਦਾ ਸਾਲ ਵਿੱਚ। ਅੱਛਾ ਲੱਗਦਾ ਹੁੰਦਾ ਸੀ। ਸਾਡੇ ਪਿੰਡ ਹੋ ਜਿਹੜੇ ਨਾ ਅਗਰ ਫਕੀਰ ਹਾਂਜੀ ਉਹ ਕਰਾਉਂਦੇ ਨੇ ਠੀਕ ਹੋ ਗਿਆ ਮੇਲਾ ਤੇ ਪਿੰਡ ਹੀ ਕਰਾਈ ਜਾਂਦਾ ਹੁੰਦਾ ਸੀ। ਸਹੀ ਹੋ ਗਿਆ। ਸਾਰੇ ਕਿਸੇ ਮਾਂ ਕਿਸੇ ਦੋਮਾ ਕਿਸੇ ਤਾਲ ਜਿਹਨੇ ਅਕਸੀ ਨਾ ਸਾਰੇ ਪਿੰਡ ਨੇ ਲੜਾਈ ਕਰਕੇ ਦੇਣਾ। ਦੁੱਧ ਵੀ ਹੋ ਜਾਣ ਸਾਰਾ ਉੱਥੇ ਕਰਨਾ। ਥੋੜਾ ਦੇਰ ਤੱਕ ਬਹੁਤਾ ਦੇਰ ਫਕੀਰਾਂ ਨੇ ਉੱਥੇ ਦੁੱਧ ਪੀਣਾ। ਵਾਹ ਜੀ ਵਾਹ। ਠੀਕ ਹੋ ਗਿਆ ਬਜ਼ੁਰਗੋ, ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਵਾਲੇ ਵੀਡੀਓ ਵੇਖਣ ਤੇ ਤੁਹਾਡਾ ਉਸ ਖਾਨਦਾਨ ਨਾਲ ਵੀ ਰਾਬਤਾ ਹੋਵੇ ਤੇ ਤੁਹਾਨੂੰ ਉਹ ਪਿੰਡ ਵੀ ਵਿਖਾਉਣ। ਇਹ ਪਿੰਡ ਦੱਸਿਆ ਨਾ ਵੱਡਿਆਂ ਦਾ, ਪਿੰਡਾਂ ਦਾ ਇਹ ਨਾਮ ਸੀ। ਠੀਕ ਹੋ ਗਿਆ ਇਨਸ਼ਾਅੱਲਾ। ਉਹ ਤੁਸੀਂ ਨਾਂ ਦੱਸ ਦਿੱਤੇ ਨੇ, ਉਹ ਜ਼ਰੂਰ ਇਨਸ਼ਾਅੱਲਾ ਕੋਈ ਨਾ ਕੋਈ ਉਹਨਾਂ ਦਾ ਖਾਨਦਾਨ ਦੇ ਵਿੱਚ ਹੋਣਗੇ, ਬੱਚੇ ਹੋਣਗੇ, ਆਪਸ ਹੀ ਰਾਬਤਾ ਕਰਵਾ ਦਾਂਗੇ ਤੁਹਾਡਾ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।
ਅਕਾਲ।